ਉਹਦਾ ਸਮਝ ਸੀ ਪਰ ਅੱਜ ਦੇ ਬੱਚਿਆਂ ਨੂੰ ਸਮਝ ਨਹੀਂ। ਅੱਜ ਅਸੀਂ ਪੋਸਟਾਂ ਪਾਉਂਦੇ ਹਾਂ, ਜੋ ਕਿਸੇ ਨੂੰ ਧੀ ਭੈਣ ਦੀ, ਜੇ ਕੋਈ ਅਕਲ ਦੀ ਗੱਲ ਕਰਦਾ, ਜੇ ਕੋਈ ਤਰਕ ਦੀ ਗੱਲ ਕਰਦਾ, ਜੇ ਕੋਈ ਵਿਗਿਆਨ ਦੀ ਗੱਲ ਕਰਦਾ, ਜੇ ਕੋਈ ਮਨੁੱਖਤਾ ਦੀ ਗੱਲ ਕਰਦਾ, ਉਹਨੂੰ ਧੀ ਭੈਣ ਫਟਾਫਟ ਬੱਚੇ ਗਾਲਾਂ ਕੱਢਣ ਲੱਗ ਜਾਂਦੇ, ਕਿਉਂਕਿ ਉਹਨਾਂ ਕੋਲ ਲੌਜਿਕ ਹੈ ਨਹੀਂ, ਉਹਨਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ, ਸ਼ਹੀਦਾਂ ਦਾ ਵਿਰਸਾ ਨਹੀਂ ਜਾਣਿਆਗਾ। ਦੇ ਵਿੱਚੋਂ ਟਾਈਮ ਕੱਢ ਕੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਤਾ ਜਾਂਦਾ ਹੈ। ਤੁਸੀਂ ਉਹ ਚੇਤਨ ਲੋਕ ਹੋ ਜਿਹੜੇ ਆਪਣੇ ਸ਼ਹੀਦਾਂ ਨੂੰ, ਆਪਣੇ ਜਿਨ੍ਹਾਂ ਨੇ ਤੁਹਾਡੇ ਖਾਤਰ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਰਨ ਲਈ ਇੱਥੇ ਇਕੱਠੇ ਹੋਏ ਹੋ। ਬਹੁਤ ਸਾਰੇ ਲੋਕ ਬਾਰੇ ਤਾਂ ਆਪਾਂ ਪੜ੍ਹ ਲੈਂਦੇ ਆ, ਸਾਨੂੰ ਇਹ ਦੱਸਣ ਦੀ ਲੋੜ ਆ ਤੇਜਾ ਸੁਤੰਤਰ ਕੌਣ ਸੀ, ਔਰ ਬਾਬਾ ਬੂਝਾ ਸਿੰਘ ਕੌਣ ਸੀ, ਬਾਬਾ ਮੋਹਨ ਸਿੰਘ ਮਰਗਿੰਦ ਕੌਣ ਸੀ, ਜਿਹਦੋਂ ਦੀ ਜਿਹੜੇ ਅੱਜ ਦੀਆਂ ਪੰਥਕ ਸਰਕਾਰਾਂ ਘਾਉਣ ਵਾਲੇ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਜਿਨ੍ਹਾਂ, ਔਰ ਬਾਬਾ ਨਰਿੰਜਨ ਸਿੰਘ ਰਾਏਕੋਟ ਦੇ ਇਲਾਕੇ ਦੇ ਇੱਥੇ ਬੰਦੇ ਬੈਠੇ ਆ। ਕਿਸੇ ਨੂੰ ਪਤਾ ਬਾਬਾ ਨਰਿੰਜਨ ਸਿੰਘ ਖਾਲਸਾ ਰਾਏਕੋਟ ਦੇ ਨਾਲ, ਉੱਥੋਂ ਦੇ ਉਹ ਪਹਿਲਾਂ ਇਨਕਲਾਬੀ ਲਹਿਰ ਸੀ, ਲਾਲ ਪਾਰਟੀ ਸੀ, ਫਿਰ ਉਹ ਨਕਸਲੀ ਲਹਿਰ ਸੀ। ਬਜ਼ੁਰਗ ਹੋਣ ਦੇ ਬਾਵਜੂਦ ਉਹ ਸਮੇਂ ਦੀ ਜਿਹੜੀ ਅਖੌਤੀ ਜਿਹੜੀ ਹਕੂਮਤ ਸੀ, ਆਪਦੇ ਆਪ ਨੂੰ ਸਿੱਖਾਂ ਦੀ ਹਮਾਇਤੀ ਕਹਾਉਂਦੀ ਸੀ, ਉਹਨਾਂ ਨੇ ਉੱਥੋਂ ਫੜ ਕੇ ਝੂਠਾ ਪੁਲਿਸ ਮੁਕਾਬਲਾ, ਸਰਦਾਰ ਨਿਰਮਲ ਸਿੰਘ ਧਨੌਲੇ ਦਾ ਇਲਾਕਾ ਸਾਡਾ ਆਪਣਾ ਇਲਾਕਾ ਹੈ, ਬਰਨਾਲੇ ਉੱਥੋਂ ਰਾਏਕੋਟ ਤੋਂ ਫੜ ਕੇ ਬਰਨਾਲੇ ਖੁੱਡੀ ਕਲਾਂ ਕੋਲੇ ਪੁਲਿਸ 3 ਕਿਲੋਮੀਟਰ ਧੂ ਕੇ ਤਿੰਨਾਂ ਜਾਣਿਆਂ ਨੂੰ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਆਣ ਕੇ ਗਦਰੀ ਬਾਬਿਆਂ ਨੂੰ ਪਿਛਲੀ ਵਾਰ ਜਾ ਕੇ ਸ਼ਹੀਦ ਕੀਤਾ। ਜਾਂ ਕਿਸੇ ਨੂੰ ਪਤਾ ਨਰਿੰਦਰ ਸਿੰਘ ਅਕਾਲੀ ਕੌਣ ਸੀ ਜਿਨ੍ਹਾਂ ਨੇ ਗੁਰਦੁਆਰੇ ਆਜ਼ਾਦ ਕਰਾਏ, ਤੇਜਾ ਸੁਤੰਤਰ ਕੌਣ ਸੀ ਜਿਹਨੇ ਗੁਰਦੁਆਰੇ ਆਜ਼ਾਦ ਕਰਾਏ। ਅੱਜ ਸਿੱਖਾਂ ਤੇ ਖੱਬੇ ਪੱਖੀਆਂ 'ਚ ਫਰਕ ਫਿਰਕਾ ਪ੍ਰਸਤੀ ਫੈਲਾਈ ਜਾ ਰਹੀ ਹੈ। ਸਾਡਾ ਵਿਰਸਾ ਬਹੁਤ ਮਹਾਨ ਹੈ, ਕਿਉਂਕਿ ਸਾਡਾ ਵਿਰਸਾ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਿਆਂ ਦਾ ਵਿਰਸਾ, ਸਾਡਾ ਵਿਰਸਾ ਗਦਰੀ ਬਾਬਿਆਂ ਦਾ ਵਿਰਸਾ। ਸੋ ਆਓ ਸਰ ਤਰ੍ਹਾਂ ਦੀ ਫਿਰਕਾ ਪ੍ਰਸਤੀ ਤਿਆਗ ਕੇ ਅਸੀਂ ਆਪਣੇ ਬੱਚਿਆਂ ਨੂੰ ਇੱਥੋਂ ਦੀ ਵਿਰਾਸਤ ਹੈ ਜਿਹੜੀ ਇੱਥੇ ਜੰਪਲ ਪੀੜ੍ਹੀ ਹੈ ਦੱਸੀਏ ਕਿ ਸਾਡਾ ਜਿਹੜਾ ਇਹ ਜਸਵੰਤ ਸਿੰਘ ਖਾਲੜਾ, ਇਹਨਾਂ ਨੇ ਜਿਹੜੀ ਪ੍ਰੇਰਨਾ ਲਈ ਇਹ PSU ਦੇ ਵਿੱਚ ਹੁੰਦੇ ਸਨ। ਅੱਜ ਵੀ ਲੋਕਾਂ ਦੀ ਸੰਗੀ ਘੁੱਟੀ ਜਾ ਰਹੀ। ਅਸੀਂ ਕਹਿੰਦੇ ਹਾਂ ਜਿਨ੍ਹਾਂ ਸਰਕਾਰਾਂ ਲਈ $100 ਦਿੰਦੇ ਰਹੇ ਅਖੌਤੀ ਇਨਕਲਾਬੀਆਂ ਨੂੰ, ਅੱਜ ਮਾਲਵਿੰਦਰ ਮਾਲੀ ਸਾਡੇ ਨਾਲ PSU 'ਚ ਹੁੰਦਾ ਸੀ। ਸਾਨੂੰ ਸਾਰਿਆਂ ਨੂੰ ਪਤਾ ਕਿ ਮਾਲਵਿੰਦਰ ਮਾਲੀ ਨੂੰ ਕਿਵੇਂ ਫੜ ਕੇ ਨਜਾਇਜ਼ ਤੌਰ ਤੇ, ਕਿਉਂਕਿ ਸੱਤਾ ਕਦੇ ਵੀ ਕੋਈ ਮਨਜ਼ੂਰ ਨਹੀਂ ਕਰਦੀ ਹੁਕੂਮਤਾਂ ਵੀ ਉਹ ਸਾਨੂੰ ਸਵਾਲ ਕਰਨ। ਤੇ ਆ ਸੰਤ ਰਾਮਦਾਸੀ ਦੀਆਂ 2 ਕਵਿਤਾਂ ਪੜ੍ਹ ਕੇ ਗਏ ਨੇ ਤੇ ਮੈਨੂੰ ਉਹ ਗੱਲਾਂ ਯਾਦ ਆਉਂਦੀਆਂ ਉਸ ਸਮੇਂ ਜਦੋਂ 69-70 ਦੇ ਵਿੱਚ ਸੰਤ ਰਾਮਦਾਸੀ ਰਾਏਸਰ ਪਿੰਡ ਦੇ ਸੀ, ਬਰਨਾਲੇ ਲਵੇ ਸਾਡੇ ਉੱਥੋਂ ਦੇ ਨੇ। ਉਹਨਾਂ ਨੇ ਲਿਖਿਆ ਸੀ, ਜਿਨ੍ਹਾਂ ਦੇ 2 ਗੀਤ ਆ ਸਾਥੀ ਬੋਲ ਕੇ ਗਏ ਨੇ, ਭਦੌੜ ਸਾਹਿਬ ਅਤੇ ਕਮਲਜੀਤ, ਤੇ ਉਹਨਾਂ ਨੇ ਲਿਖਿਆ ਸੀ, ਲੋਕੋ ਜਿਹੜਾ ਗੁਰਬਾਣੀ ਕਹਿੰਦੀ ਆ ਆਦ ਸੱਚ ਜੁਗਾਦ ਸੱਚ, ਸੱਚ ਹਮੇਸ਼ਾ ਸਮੇਂ ਦਾ ਸੱਚ ਹੁੰਦਾ ਹੈ, ਚਾਹੇ ਕਿਸੇ ਵੀ ਲਹਿਰ 'ਚ ਹੋਵੇ ਕਿਸੇ ਪਰ ਉਸ ਸਮੇਂ ਉਹਨਾਂ ਨੇ ਲਿਖਿਆ ਸੀ, ਲੋਕੋ ਬਾਜ ਆ ਜਾਓ ਇਹਨਾਂ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਅਸੀਂ ਜਦੋਂ PSU 'ਚ ਕੰਮ ਕਰਦੇ ਸੀ, ਜਿਹੜੇ ਸੀ ਕੋਈ ਆਪ ਚਿੱਟੀ ਪੱਗ ਬੰਨ ਲੈਂਦਾ, ਕੋਈ ਨੀਲੀ ਬੰਨ ਲੈਂਦਾ, ਉਦੋਂ ਕਹਿੰਦੇ ਸੀ ਚਿੱਟੇ ਬਗਲੇ ਨੀਲੇ ਮੋਰ ਸਾਰੇ ਚੋਰ ਸਾਰੇ ਚੋਰ। ਉਹਦਾ ਸਮਝ ਸੀ ਪਰ ਅੱਜ ਦੇ ਬੱਚਿਆਂ ਨੂੰ ਸਮਝ ਨਹੀਂ। ਅੱਜ ਅਸੀਂ ਪੋਸਟਾਂ ਪਾਉਂਦੇ ਹਾਂ, ਜੋ ਕਿਸੇ ਨੂੰ ਧੀ ਭੈਣ ਦੀ, ਜੇ ਕੋਈ ਅਕਲ ਦੀ ਗੱਲ ਕਰਦਾ, ਜੇ ਕੋਈ ਤਰਕ ਦੀ ਗੱਲ ਕਰਦਾ, ਜੇ ਕੋਈ ਵਿਗਿਆਨ ਦੀ ਗੱਲ ਕਰਦਾ, ਜੇ ਕੋਈ ਮਨੁੱਖਤਾ ਦੀ ਗੱਲ ਕਰਦਾ, ਉਹਨੂੰ ਧੀ ਭੈਣ ਫਟਾਫਟ ਬੱਚੇ ਗਾਲਾਂ ਕੱਢਣ ਲੱਗ ਜਾਂਦੇ, ਕਿਉਂਕਿ ਉਹਨਾਂ ਕੋਲ ਲੌਜਿਕ ਹੈ ਨਹੀਂ, ਉਹਨਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ, ਸ਼ਹੀਦਾਂ ਦਾ ਵਿਰਸਾ ਨਹੀਂ ਜਾਣਿਆਗਾ। ਤੇ ਉਸ ਸਮੇਂ ਸੰਤ ਰਾਮਦਾਸੀ ਨੇ ਲਿਖਿਆ, ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਅਸੀਂ ਆਪਣਾ ਸਮਝ ਕੇ ਵੋਟ ਪਾਈ। ਹੁਣ ਵਾਲਿਆਂ ਨੂੰ ਦੇਖ ਲਓ ਕਿਵੇਂ ਮਾਲੀ ਹੋਰਾਂ ਨੂੰ ਅੰਦਰ ਕਰੀ ਜਾਂਦੇ ਆ। ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਛਿਲਾ ਵੀ ਤਾਰਿਆ ਨਾ, ਸਾਨੂੰ ਮਹਿੰਗੇ ਵਾਲੇ ਦੁੱਧ ਵਾਂਗੂ ਇਹਨਾਂ ਪਾਣੀ ਦਾ ਛਿੱਟਾ ਵੀ ਮਾਰਿਆ ਨਾ। ਇਹ ਤਾਂ ਦੇਸ਼ ਦੀ ਪੂੰਜੀ ਨੂੰ ਨਾਗ ਵਾਂਗੂ ਆਪੂ ਸਾਂਭ ਜਾਂਦੇ, ਆਪੂ ਖੱਟ ਜਾਂਦੇ, ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਲੇ, ਆਪੇ ਥੁੱਕ ਜਾਂਦੇ, ਆਪੇ ਚੱਟ ਜਾਂਦੇ। ਸੋ ਅੱਜ ਸਾਨੂੰ ਲੋੜ ਹੈ ਸਮਾਜ 'ਚ ਕੀ ਗਲਤ ਹੋ ਰਿਹਾ ਹੈ, ਕੀ ਠੀਕ ਹੋ ਰਿਹਾ, ਗਲਤ ਨੂੰ ਕਿਵੇਂ ਠੀਕ ਕਰਨਾ। ਇਹ ਵਿਰਾਸਤ ਦਾ ਪਹਿਰੇਦਾਰ ਜਿਹੜਾ ਹੈਗਾ ਸਰਦਾਰ ਜਸਵੰਤ ਸਿੰਘ ਖਾਲੜਾ, ਮਨੁੱਖੀ ਅਧਿਕਾਰਾਂ ਦਾ ਰਾਖਾ, ਆਪਣੀ ਜ਼ਿੰਦਗੀ ਜਿਹੜੀ ਹੈਗੀ ਉਹ ਲਾ ਕੇ ਚਲਾ ਗਿਆ। ਤੇ ਮੈਂ ਇਹ 2-3 ਜਿਹੜੀਆਂ 5-4 ਲਾਈਨਾਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ। ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਸੂਰਜ ਇੱਕ ਪ੍ਰਭਾਤਾਂ ਦਾ, ਚੰਨ ਰੋਸ਼ਨ ਕਾਲੀਆਂ ਰਾਤਾਂ ਦਾ, ਪੁੱਛਦਾ ਸਰਨਾਮੇ ਹਵਾਵਾਂ ਤੋਂ, ਲੱਭਦਾ ਰਾਹ ਦਰਿਆਵਾਂ 'ਚੋਂ, ਘਰ ਪਰਤ ਕੇ ਆਇਆ ਨਾ, ਪਤਾ ਨਹੀਂ ਕਿੱਥੇ ਖੋ ਗਿਆ, ਲਾਸ਼ਾਂ ਲੱਭਦਾ ਲੱਭਦਾ ਉਹ ਵੀ ਲਾਸ਼ ਲਵਾਰਸ ਹੋ ਗਿਆ, ਸ਼ਹੀਦਾਂ ਨੂੰ ਸਜਦੇ ਕਰਦਾ ਕਰਦਾ ਖੁਦ ਵੀ ਅਮਰ ਸ਼ਹੀਦ ਹੋ ਗਿਆ। ਸ਼ਹੀਦ ਜਸਵੰਤ ਸਿੰਘ ਖਾਲੜਾ ਅਮਰ ਰਹੇ, ਅਮਰ ਰਹੇ। ਇਨਕਲਾਬ ਜ਼ਿੰਦਾਬਾਦ, ਬੋਲੋ ਤਕੜੇ ਹੋ ਕੇ, ਇਨਕਲਾਬ ਜ਼ਿੰਦਾਬਾਦ। ਸੋ ਸਾਰੇ ਜਿਹੜੇ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਸੱਜਣ ਤੇ ਹੋਰ ਬੀਬੀਆਂ ਭੈਣਾਂ ਸੰਗਤ ਆਇਓ, ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਭੁੱਲ ਚੁੱਕ ਦੀ ਖਿਮਾ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਧੰਨਵਾਦ ਮਲਕੀਤ ਸਿੰਘ ਕਿੰਗਰਾ ਹੋਰਾਂ ਦਾ। ਕਹਿੰਦੇ ਨੇ ਕਿ ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਰਸ਼ਨਾਉਂਦੇ ਰਹੇ ਨੇ ਲੋਕ, ਨਾ ਕਤਲ ਹੋਏ ਨਾ ਹੋਵਣਗੇ ਇਨਕਲਾਬ ਦੇ ਗੀਤ, ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹੇ ਨੇ ਗੀਤ, ਗਾਉਂਦੇ ਰਹੇ ਨੇ ਗੀਤ। ਸੋ ਦੋਸਤੋ, ਬਹੁਤ ਅੱਛੇ ਤਰੀਕੇ ਦੇ ਨਾਲ ਮਲਕੀਤ ਸਿੰਘ ਕਿੰਗਰਾ ਹੋਰੀ ਬੋਲ ਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਅੱਜ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਆ ਉਹ